ਛੰਦਾਬੰਦੀ ਸਬਕ ਨੰਬਰ 2। ਇਸ ਸਬਕ ਵਿੱਚ ਤੁਹਾਨੂੰ ਸਾਰਿਆਂ ਨੂੰ ਖੁਸ਼ ਆਮਦੀਦ। ਤੇ ਅੱਜ ਅਸੀਂ ਗੱਲ ਕਰਾਂਗੇ ਲਘੂ, ਗੁਰੂ ਤੇ ਇਹਨਾਂ ਦੀ ਗਿਣਤੀ ਦੀ। ਤੇ ਨਾਲ ਹੀ ਅੱਜ ਅਸੀਂ ਇੱਕ ਦੋਹੜਾ ਛੰਦ, ਜਿਹਨੂੰ ਦੋਹਾ ਛੰਦ ਵੀ ਕਹਿੰਦੇ ਨੇ, ਉਹਦੀ ਅਸੀਂ ਇੱਕ ਮਸ਼ਕ ਵੀ ਕਰਾਂਗੇ। ਤੇ ਚਲੋ ਥੋੜਾ ਅੱਗੇ ਵਧਨੇ ਆ ਫਿਰ। ਅਸੀਂ ਅੱਜ ਫਿਰ ਵੇਖ ਲੈਂਦੇ ਹਾਂ ਕਿ ਮਾਤਰਾ ਕੀ ਹੁੰਦਾ ਹੈ। ਜਨਾਬ, ਮਾਤਰਾ ਇੱਕ ਅੱਖਰ ਦੇ ਉਚਾਰਨ ਵਿੱਚ ਜਿੰਨਾ ਵਕਤ ਲੱਗਦਾ ਹੈ ਜਾਂ ਸਮਾਂ ਲੱਗਦਾ ਹੈ, ਉਸ ਨੂੰ ਅਸੀਂ ਮਾਤਰਾ ਕਹਿੰਦੇ ਹਾਂ। ਤੇ ਇੱਕ ਮਾਤਰਾ ਵਾਲਾ ਜਿਹੜਾ ਅੱਖਰ ਹੈ ਉਹਨੂੰ ਲਘੂ ਕਿਹਾ ਜਾਂਦਾ ਹੈ। ਤੇ ਲਘੂ ਵਾਸਤੇ ਅਸੀਂ ਇੱਕ ਲਿਖ ਲਾਂਗੇ ਜਾਂ ਆਈ ਲਿਖ ਲਵਾਂਗੇ। ਮਿਸਾਲ ਦੇ ਤੌਰ ਤੇ ਅਸੀਂ ਦਾਰ ਵਿੱਚ ਰ ਜਿਹੜਾ ਵੇ ਉਹ ਇੱਕ ਇੱਕ ਮਾਤਰਾ ਵੇ, ਇਹਨੂੰ ਅਸੀਂ ਕਹਾਂਗੇ ਜੀ ਇਹ ਲਘੂ ਹੈਗਾ। ਇਸੇ ਤਰ੍ਹਾਂ ਸ਼ਬਦ ਸ਼ਾਮ ਵਿੱਚ ਮ ਜਿਹੜਾ ਹੈਗਾ ਉਹ ਇੱਕ ਮਾਤਰਾ ਵੇ, ਲਘੂ ਵੇ। ਇਸੇ ਤਰ੍ਹਾਂ ਅਸੀਂ ਚਾਲ ਵਿੱਚ ਵੇਖਾਂਗੇ ਤੇ ਲ ਜਿਹੜਾ ਹੈਗਾ ਇੱਕ ਮਾਤਰਾ ਵੇ, ਤੇ ਛੋਟੀ ਆਵਾਜ਼ 'ਚ ਪੈਦਾ ਹੋ ਰਹੀ ਹੈ ਲ, ਤੇ ਇਹ ਲਘੂ ਕਹਿਲਾਏਗਾ। ਹੁਣ ਜਨਾਬ ਵੇਖਨੇ ਆ ਗੁਰੂ ਵੇਖਨੇ ਆ। ਤੇ ਦੋ ਮਾਤਰਾਵਾਂ ਜਿਹੜਾ ਜਦੋਂ ਮਿਲਦੀਆਂ ਨੇ ਅਸੀਂ ਉਹਨੂੰ ਕਹਿੰਦੇ ਆ ਕਿ ਉਹ ਗੁਰੂ ਹੈ ਜਾਂ ਉਹਨੂੰ ਦੀਰਘ ਕਿਹਾ ਜਾਂਦਾ ਹੈ। ਇਹਦੀ ਮਿਸਾਲ ਜਿਸ ਤਰ੍ਹਾਂ ਕਿ ਦਾ, ਦੋ, ਦੀ, ਦੇ। ਇਸੇ ਤਰ੍ਹਾਂ ਇਹਦੇ ਵਿੱਚ ਅਗਰ ਵੇਖੀਏ ਤੇ ਦਾ ਜਿਹੜਾ ਹੈਗਾ ਇਹ ਗੁਰੂ ਹੈ ਤੇ ਰ ਲਘੂ ਹੈ। ਸ਼ਾਮ ਵਿੱਚ ਇਹ ਜਿਹੜਾ ਸ਼ਾ ਆਵਾਜ਼ ਹੈ ਇਹ ਲੰਬੀ ਆਵਾਜ਼ ਹੈ, ਲਿਹਾਜ਼ਾ ਇਹਨੂੰ ਅਸੀਂ ਕਹਾਂਗੇ ਕਿ ਇਹ ਗੁਰੂ ਹੈ। ਔਰ ਇਸੇ ਤਰ੍ਹਾਂ ਚਾਲ ਵਿੱਚ ਚਾ ਜਿਹੜਾ ਹੈ ਇਹ ਲੰਬੀ ਆਵਾਜ਼ ਹੈਗੀ ਹੈ, ਇਹਨੂੰ ਅਸੀਂ ਗੁਰੂ ਕਹਾਂਗੇ। ਤੇ ਇਹਦੀਆਂ ਦੋ ਮਾਤਰਾ ਹੋਵਾਂਗੇ, ਇਹਨੂੰ ਅਸੀਂ ਦੋ ਨਾਲ ਜਾਂ ਐਸ ਨਾਲ ਇਹਨੂੰ ਜ਼ਾਹਿਰ ਕਰ ਸਕਦੇ ਹਾਂ। ਠੀਕ ਹੋ ਗਿਆ। ਅਸੀਂ ਦੁਬਾਰਾ ਵੇਖ ਲਿਆ ਕਿ ਮਾਤਰਾ ਤੇ ਉਸ ਤੋਂ ਬਾਅਦ ਲਘੂ ਤੇ ਗੁਰੂ ਜਾਂ ਦੀਰਘ ਇਹਨੂੰ ਕਿਹਾ ਜਾਂਦਾ ਹੈ। ਹੁਣ ਕੁਝ ਜ਼ਰੂਰੀ ਗੱਲਾਂ ਨੇ। ਹੁਣ ਜਦੋਂ ਅਸੀਂ ਅੱਗੇ ਜਦੋਂ ਸ਼ੇਰਾਂ ਨੂੰ ਵੇਖਾਂਗੇ, ਉਹਨਾਂ ਦੇ ਤੋਲ ਨੂੰ ਵੇਖਾਂਗੇ, ਉਹਨਾਂ ਦੇ ਵਜ਼ਨ ਨੂੰ ਵੇਖਾਂਗੇ, ਤੇ ਸ਼ੇਰਾਂ ਨੂੰ ਖਿੰਡਦਿਆਂ ਹੋਇਆਂ ਯਾਨੀ ਉਹਨਾਂ ਦੀ ਤਖਤੀ ਕਰਦਿਆਂ ਹੋਇਆਂ ਜਾਂ ਸਾਦਾ ਲਫ਼ਜ਼ਾਂ 'ਚ ਉਹਨਾਂ ਦੇ ਟੁਕੜੇ ਕਰਕੇ ਵੇਖਣਾ, ਉਹਨਾਂ ਦਾ ਤੋਲ ਕਰਨਾ ਵੇ, ਉਹਨਾਂ ਦਾ ਵਜ਼ਨ ਕਰਨਾ ਵੇ। ਤੇ ਉਸ ਸਮੇਂ ਸਾਨੂੰ ਕੁਝ ਗੱਲਾਂ ਨੇ ਜਿਹੜੀਆਂ ਚੇਤੇ ਰੱਖਣਾ ਬਹੁਤ ਜ਼ਰੂਰੀ ਨੇ, ਜਿਨ੍ਹਾਂ ਵਿੱਚ ਇੱਕ ਗੱਲ ਇਹ ਵੇ ਕਿ ਜਦੋਂ ਵੀ ਮਾਤਰਾ ਦੀ ਗਿਣਤੀ ਹੋਵੇਗੀ ਉਹ ਹਮੇਸ਼ਾ ਲਿਖਤੀ ਰੂਪ ਦੀ ਥਾਂ ਉਚਾਰਨ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ। ਇਹਦਾ ਕੀ ਮਤਲਬ ਹੈ ਕਿ ਜਿਹੜਾ ਅਸੀਂ ਸ਼ਬਦ ਬੋਲਨੇ ਆ ਤੇ ਜਿਹੜੇ ਉਹਦੇ ਵਿੱਚੋਂ ਆਵਾਜ਼ਾਂ ਨੇ, ਅਸੀਂ ਉਹਨਾਂ ਆਵਾਜ਼ਾਂ ਨੂੰ ਸਾਦਾ ਲਫ਼ਜ਼ਾਂ 'ਚ ਗਿਣਦੇ ਆ। ਇਹਦੀਆਂ ਵਿੰਗੀਆਂ, ਇਹਦੀਆਂ ਮਿਸਾਲਾਂ ਵੇਖੋ, ਜਿਸ ਤਰ੍ਹਾਂ ਕਿ ਜਾਂ ਏ। ਹੁਣ ਜਾਂ ਵਿੱਚ ਇਹ ਨੂਨ ਗੁਨਾ ਵੇ, ਤੇ ਨੂਨ ਗੁਨਾ ਦੀ ਕੋਈ ਮਾਤਰਾ ਨਹੀਂ ਹੁੰਦੀ ਕਿਉਂਕਿ ਉਹਦੀ ਆਵਾਜ਼ ਕੋਈ ਨਹੀਂ ਹੈਗੀ। ਠੀਕ ਹੈ। ਤੇ ਇਹਦਾ ਮਤਲਬ ਹੈ ਕਿ ਇਹ ਹੁਣ ਜਿਹੜਾ ਸ਼ਬਦ ਹੈ, ਤੁਸੀਂ ਵੇਖ ਸਕਦੇ ਹੋ ਇਹਦੀਆਂ ਕਿੰਨੀਆਂ ਮਾਤਰਾਵਾਂ ਆਉਂਦੀਆਂ ਜੀ, ਦੋ, ਯਾਨੀ ਇਹਨੂੰ ਕਹਾਂਗੇ ਇਹ ਗੁਰੂ ਹੈ। ਠੀਕ ਹੈ। ਇਸੇ ਤਰੀਕੇ ਸੇ ਥਾਂ ਵੇ, ਇਸ ਥਾਂ ਵਿੱਚ ਦੋ ਮਾਤਰਾਵਾਂ ਨੇ। ਤੇ ਇਹ ਇੱਕ ਸ਼ਬਦ ਵੇਖੋ ਜਾਂਦੀ, ਤੇ ਜਾਂਦੀ ਵਿੱਚ ਜਾ ਦੋ ਹੋ ਗਿਆ, ਇਹਦਾ ਮਤਲਬ ਹੈ ਕਿ ਇਹ ਦੋ ਇਹਦੀ ਆਪਣਾ ਮਾਤਰਾ ਨੇ ਤੇ ਗੁਰੂ ਹੈਗਾ। ਤੇ ਇਹ ਚੂੰਕਿ ਨੂਨ ਗੁਨਾ ਵੇ, ਕੋਈ ਮਾਤਰਾ ਨਹੀਂ ਹੋਏਗੀ, ਲਿਹਾਜ਼ਾ ਦੀ ਜਿਹੜੀ ਹੈ ਇਹਦੀ ਫਿਰ ਹੋਏਗੀ ਦੋ। ਠੀਕ ਹੈ ਜੀ, ਦੋ। ਇਹਨੂੰ ਕਹਾਂਗੇ ਗੁਰੂ ਹੈਗਾ। ਇਹਦਾ ਮਤਲਬ ਫਿਰ ਇਹ ਹੋ ਗਿਆ ਕਿ ਜਾਂਦੀ ਦਾ ਜਿਹੜਾ ਵਜ਼ਨ ਹੈ ਜਾਂ ਤੋਲ ਹੈ ਉਹ ਦੋ ਦੋ ਹੋਏਗਾ, ਜਾਂ ਕਿ ਇਹ ਚਾਰ ਮਾਤਰਾ ਦਾ ਇੱਕ ਸ਼ਬਦ ਹੈ। ਹੁਣ ਅੱਗੇ ਮਜ਼ੀਦ ਜਾਣਦੇ ਆ। ਜਿਸ ਅੱਖਰ ਉੱਤੇ ਸ਼ਦ ਲੱਗੀ ਹੁੰਦੀ ਹੈ, ਇਹ ਅਲਾਮਤ ਤੁਸੀਂ ਵੇਖਦੇ ਹੋ, ਇਹ ਲੱਗੀ ਹੋਏਗੀ ਤੇ ਉਹਦੀਆਂ ਦੋ ਮਾਤਰਾ ਗਿਣੀਆਂ ਜਾਣਗੀਆਂ। ਇਹਦੀਆਂ ਵੀ ਕੁਝ ਵਿੰਗੀਆਂ ਵੇਖ ਲੈਂਦੇ ਆ, ਯਾਨੀ ਮਿਸਾਲਾਂ ਵੇਖ ਲੈਂਦੇ, ਜਿਸ ਤਰ੍ਹਾਂ ਸ਼ਬਦ ਹੈਗਾ ਉੱਤੇ, ਤੁਸੀਂ ਅਗਰ ਇਹਨੂੰ ਤੋੜ ਕੇ ਵੇਖੋ ਤੇ ਹੈਗਾ ਉੱਤੇ। ਇਹਦਾ ਮਤਲਬ ਇਹਦੇ ਕਿੰਨੀਆਂ ਮਾਤਰਾਵਾਂ ਹੋ ਗਈਆਂ ਜਨਾਬ ਜੀ? ਇਹਦੀਆਂ ਹੋ ਗਈਆਂ ਦੋ, ਯਾਨੀ ਗੁਰੂ ਹੈਗਾ। ਇਹਦੀਆਂ ਵੀ ਦੋ ਹੋ ਗਈਆਂ, ਯਾਨੀ ਇਹ ਵੀ ਗੁਰੂ ਹੈਗਾ। ਇੱਕ ਹੋਰ ਸ਼ਬਦ ਦੇਖੋ ਥੱਲੇ, ਤੇ ਥੱਲੇ ਵਿੱਚ ਵੇਖੋ ਥਲ ਲੈ, ਇਹਦੀਆਂ ਵੀ ਕਿੰਨੀਆਂ ਮਾਤਰਾ ਨੇ ਜੀ? ਦੋ ਤੇ ਦੋ। ਇਹ ਵੀ ਗੁਰੂ ਵੀ, ਇਹ ਵੀ ਗੁਰੂ ਹੈਗਾ। ਹੁਣ ਇਹ ਵੇਖੋ ਜੀ ਪੱਕਾ ਤੇ ਪੱਕਾ, ਇਹਦਾ ਮਤਲਬ ਹੈ ਕਿ ਇਹਦੀਆਂ ਵੀ ਦੋ ਮਾਤਰਾ ਹੋ ਗਈਆਂ, ਇਹਦੀਆਂ ਵੀ ਦੋ ਮਾਤਰਾ ਹੋ ਗਈਆਂ।
ਠੀਕ ਹੈ ਜਨਾਬ। ਇਸੇ ਤਰੀਕੇ ਨਾਲ ਤੁਸੀਂ ਹੋਰ ਮਸ਼ਕ ਕਰ ਸਕਦੇ ਹੋ ਤੇ ਤੁਸੀਂ ਵੇਖ ਲਵੋਗੇ ਕਿ ਜਿਸ ਵੀ ਅੱਖਰ ਉੱਤੇ ਸ਼ਦ ਲੱਗੀ ਹੋਏਗੀ ਉਹਨੂੰ ਅਸੀਂ 2 ਮਰਤਬਾ ਉਹਦੀ ਆਵਾਜ਼ ਨਿਕਲਦੀ ਹੈ। ਹੁਣ ਜਨਾਬ ਕੁਝ ਐਸੇ ਸ਼ਬਦ ਹੋਣਗੇ ਜਿੱਥੇ ਅਸੀਂ ਵੇਖਦੇ ਹਾਂ ਕਿ ਮੱਧ ਲੱਗੀ ਹੋਏਗੀ ਤੇ ਜਦੋਂ ਅਲਿਫ ਨਾਲ ਮੱਧ ਲੱਗੀ ਹੋਏਗੀ ਤੇ ਉਦੋਂ ਵੀ 2 ਮਾਤਰਾ ਅਸੀਂ ਗਿਣਾਂਗੇ। ਜਿਸ ਤਰ੍ਹਾਂ ਹੁਣ ਲਫ਼ਜ਼ ਹੈਗਾ ਆਸਾਂ, ਜਿਹਨੂੰ ਉਮੀਦਾਂ ਕਹਿੰਦੇ ਆ, ਤੇ ਨੂਨ ਗੁਨਾ ਦੀ ਤਾਂ ਕੋਈ ਮਾਤਰਾ ਨਹੀਂ ਗਿਣੀ ਜਾਵੇਗੀ, ਲਿਹਾਜ਼ਾ ਇਹ ਹੋ ਗਿਆ ਜਨਾਬ 2 ਯਾਨੀ ਗੁਰੂ, ਇਹ ਵੀ 2 ਹੋ ਗਈਆਂ ਮਾਤਰਾਵਾਂ, ਠੀਕ ਹੈ। ਆਪੇ ਵਿੱਚ 2 ਔਰ ਪੇ 2, ਇਹਦਾ ਮਤਲਬ ਹੈ ਕਿ ਇਹ ਵੀ 2 ਮਾਤਰਾ ਹੋ ਗਈਆਂ, ਇਹਦੀਆਂ 2 ਹੋ ਗਈਆਂ, ਤੇ ਆਕੜ ਵਿੱਚ ਇਹਦੀਆਂ ਵੀ 2 ਹੋ ਗਈਆਂ ਤੇ ਇਹਦੀਆਂ ਵੀ 2 ਹੋ ਗਈਆਂ, ਠੀਕ ਹੈ ਜੀ। 4 ਮਾਤਰਾ ਟੋਟਲ ਹੋ ਗਈਆਂ। ਇੱਥੋਂ ਤੱਕ ਸਮਝ ਆ ਗਈ ਗੱਲ ਦੀ। ਅੱਗੇ ਥੋੜਾ ਜਿਹਾ ਹੋਰ ਵਧਨੇ ਆ ਤੇ ਜਦੋਂ ਪੰਜਾਬੀ ਛੰਦਾਬੰਦੀ ਦੇ ਵਿੱਚ ਅਸੀਂ ਸ਼ੇਰਾਂ ਦਾ ਤੋਲ ਕਰਨੇ ਆ ਤੇ 3 ਅੱਖਰ ਨੇ ਰ, ਹ ਤੇ ਵਾਓ, ਠੀਕ ਹੈ। ਇਹ ਕਿਤੇ ਕਿਤੇ ਅੱਧੇ ਵਰਤੇ ਜਾਂਦੇ ਨੇ। ਇਹ ਪ੍ਰੋਫੈਸਰ ਆਸਿਫ ਖਾਂ ਹੋਰਾਂ ਦਾ ਮੈਂ ਜਦੋਂ ਆਰਟੀਕਲ ਪੜ੍ਹਿਆ ਤਾਂ ਉੱਥੋਂ ਮੈਨੂੰ ਜਾਣਕਾਰੀ ਮਿਲੀ ਤੇ ਉਹਦੇ ਵਿੱਚ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਸ਼ਾਇਰ ਹੈ ਜਾਂ ਕਵੀ ਹੈ ਉਹ ਆਪਣੀ ਲੋੜ ਪਾਰੋਂ ਯਾਨੀ ਜਦੋਂ ਉਹਨੂੰ ਜ਼ਰੂਰਤ ਪੈਂਦੀ ਏ ਉਹ ਇਹਨਾਂ ਨੂੰ ਅੱਧਾ ਜਾਂ ਪੂਰਾ ਵਰਤ ਸਕਦਾ ਹੈ, ਜੋ ਵੀ ਇਹਨੂੰ ਜਿੱਥੇ ਉਹਨੂੰ ਜ਼ਰੂਰਤ ਪੈਂਦੀ ਹੈ, ਠੀਕ ਹੈ ਜੀ। ਤੇ ਚਲੋ ਹੁਣ ਅਸੀਂ ਐਸਾ ਕਰਨੇ ਆ ਕਿ ਦੋੜਾ ਜਾਂ ਜਿਹਨੂੰ ਦੋਹਾ ਹਿੰਦੀ ਵਿੱਚ ਕਿਹਾ ਜਾਂਦਾ ਹੈ, ਦੋੜਾ ਵੀ ਕਿਹਾ ਜਾਂਦਾ ਹੈ, ਇਸ ਛੰਦ ਨੂੰ ਵੇਖਦੇ ਆ। ਇਸ ਛੰਦ ਦੀ ਵਿੱਚ ਕੁੱਲ 24 ਮਾਤਰਾਵਾਂ ਹੁੰਦੀਆਂ ਨੇ, ਠੀਕ ਹੈ ਜੀ। ਤੇ ਇਹਨੂੰ 2 ਤੁੱਕੇ ਛੰਦ ਵੀ ਕਿਹਾ ਜਾਂਦਾ ਹੈ। 2 ਤੁੱਕੇ ਦਾ ਮੁਰਾਦ ਤੁਕ ਕਹਿੰਦੇ ਨੇ ਇੱਕ ਮਿਸਰੇ ਨੂੰ, ਇੱਕ ਸਤਰ ਨੂੰ ਕਹਿੰਦੇ ਨੇ, ਇੱਕ ਪੰਕਤੀ ਨੂੰ ਕਹਿੰਦੇ ਨੇ, ਠੀਕ ਹੈ। ਤੇ ਇਹ ਹੋ ਗਿਆ ਜਨਾਬ। ਇਹਦਾ ਇੱਕ ਲੱਛਣ ਵੇਖ ਲੈਂਦੇ ਆ ਕਿ ਦੋੜਾ ਜਿਹੜਾ ਛੰਦ ਹੈ ਇਹਦਾ ਲੱਛਣ ਕੀ ਹੈ ਜਾਂ ਇਹਦੀ ਕੀ ਖੂਬੀਆਂ ਨੇ, ਇਹਦੇ ਵਿੱਚ ਕੀ ਹੁੰਦਾ ਹੈ। ਪਹਿਲੇ ਨੰਬਰ ਤੇ ਇਹਦੀਆਂ 2 ਤੁਕਾਂ ਹੁੰਦੀਆਂ ਨੇ, ਇਹਦੇ ਵਿੱਚ ਯਾਨੀ 2 ਮਿਸਰੇ ਹੁੰਦੇ ਨੇ, 2 ਸਤਰਾਂ ਹੁੰਦੀਆਂ ਨੇ, ਠੀਕ ਹੈ। ਤੇ ਅਸੀਂ ਪਹਿਲਾਂ ਵੀ ਪੜ੍ਹਿਆ ਸੀ ਕਿ ਵਿਸ਼ਰਾਮ ਜਿੱਥੇ ਰੁਕਦਾ ਹੈ, ਜਾ ਕੇ ਨਾ ਜਦੋਂ ਇੱਕ ਮਿਸਰਾ ਪੜ੍ਹਦੇ ਆ ਤੇ ਉਹਦਾ ਟੋਟਾ ਹੋ ਜਾਂਦਾ ਹੈ, ਰੁਕ ਜਾਂਦਾ ਹੈ, ਤੇ ਇਹਦਾ ਪਹਿਲਾ ਵਿਸ਼ਰਾਮ ਜਿਹੜਾ ਹੈ ਉਹ 13 ਮਾਤਰਾ ਉੱਤੇ ਹੋਏਗਾ। ਅੱਗੇ ਜਾ ਕੇ ਮਿਸਾਲ ਵੇਖ ਲਵਾਂਗੇ ਅਸੀਂ। ਤੇ ਇਸ ਚਰਨ ਦਾ ਮਤਲਬ ਵੀ ਟੁਕੜਾ ਹੁੰਦਾ ਹੈ, ਟੋਟਾ ਹੁੰਦਾ ਹੈ, ਠੀਕ ਹੈ। ਤੇ ਇਸ ਚਰਨ ਦੇ ਅੰਤ ਵਿੱਚ ਯਾਨੀ ਆਖਰ ਵਿੱਚ ਇਹ ਤਰਕੀਬ ਹੋਣੀ ਚਾਹੀਦੀ, ਯਾਨੀ ਗੁਰੂ, ਲਘੂ ਗੁਰੂ, ਯਾਨੀ ਜਦੋਂ ਅਸੀਂ ਤੋਲ ਕਰਾਂਗੇ ਤੇ ਐਸਾ ਕੋਈ ਸ਼ਬਦ ਹੋਣਾ ਚਾਹੀਦਾ ਹੈ ਕਿ ਜਿਹਦੇ ਚ 2 1 2 ਜਿਹੜਾ ਹੈ ਮਾਤਰਾ ਵਾਲਾ ਸ਼ਬਦ ਹੋਵੇ, ਠੀਕ ਹੈ। ਤੇ ਜਿਹੜਾ ਦੂਜਾ ਵਿਸ਼ਰਾਮ ਹੈ ਉਹ 11 ਮਾਤਰਾ ਤੇ ਜਾ ਕੇ ਮੁੱਕੇਗਾ, ਠੀਕ ਹੈ ਜੀ। ਇਸ ਚਰਨ ਦੇ ਅੰਤ ਵਿੱਚ ਕੀ ਹੋਣਾ ਚਾਹੀਦਾ, ਇਹਦੀ ਕੰਡੀਸ਼ਨ ਇਹ ਹੈਗੀ ਏ ਕਿ ਇਹਦੇ ਵਿੱਚ ਗੁਰੂ ਯਾਨੀ 2 ਤੇ ਲਘੂ 1 ਐਂਡ ਤੇ ਯਾਨੀ ਕਿ ਆਉਣਾ ਚਾਹੀਦਾ ਹੈ। ਇਹਦਾ ਮਤਲਬ ਕਿ ਐਂਡ ਤੇ ਕੋਈ ਇੰਜ ਦਾ ਸ਼ਬਦ ਆਏਗਾ ਸ਼ਾਮ, ਰਾਮ, ਮਤਲਬ ਇਸੇ ਤਰ੍ਹਾਂ ਆਏਗਾ ਦਾਰ, ਠੀਕ ਹੈ। ਅੱਗੇ ਜਾ ਕੇ ਦੀ ਮਿਸਾਲ ਵੇਖ ਲੈਂਦੇ ਹਾਂ। ਸੋ ਅਸੀਂ ਵੇਖਿਆ ਕਿ ਦੋੜਾ ਛੰਦ ਜਿਹੜਾ ਹੈ ਉਹਦਾ ਲੱਛਣ ਕੀ ਹੈ। ਅਸੀਂ ਹੁਣ ਇੱਕ ਵਿੰਗੀ ਵੇਖਨੇ ਆ ਦੋੜਾ ਛੰਦ ਦੀ। ਹਰ ਮੁਸ਼ਕਿਲ ਹੈ ਟਾਲਦਾ ਰੱਬਾ ਤੇਰਾ ਨਾਮ। ਤੇ ਹੁਣ ਅਗਰ ਅਸੀਂ ਇਹਦੀ ਤਖਤੀ ਕਰੀਏ, ਇਹਨੂੰ ਖਿੰਡੀਏ ਅਗਰ ਮਤਲਬ ਇਹਨੂੰ, ਤੇ ਹਰ ਜਿਹੜਾ ਵੇ ਉਹਦੇ ਆਪਣਾ ਹੋ ਗਏ 2, ਇਹਦਾ ਮੁਸ਼ਕਿਲ ਵੀ 2 2 ਹੋ ਗਿਆ, ਹੈ 2 ਹੋ ਗਿਆ, ਟਾ 2 ਹੋ ਗਿਆ, ਲ 1 ਹੋ ਗਿਆ, ਦਾ 1 ਹੋ ਗਿਆ। ਇਹ ਵੇਖੋ ਜਿਹੜੀ ਸੀ ਕਿਹਾ ਸੀ ਕੰਡੀਸ਼ਨ ਇਹ ਵੀ ਪੂਰੀ ਹੋ ਰਹੀ ਜੇ। ਅਸਾਂ ਕਿਹਾ ਸੀ ਨਾ ਕਿ ਗੁਰੂ ਲਘੂ ਗੁਰੂ ਯਾਨੀ 2 1 2 ਹੋਣਾ ਚਾਹੀਦਾ ਇਹਦੇ। ਇਹ ਵੇਖੋ ਕੋਮਾ ਆ ਗਿਆ ਜੇ, ਪਹਿਲਾ ਵਿਸ਼ਰਾਮ। ਇਹ ਪਹਿਲਾ ਵਿਸ਼ਰਾਮ ਤੱਕ ਅਗਰ ਕਾਊਂਟ ਕਰੋਗੇ ਤਾਂ ਇਹ 13 ਮਾਤਰਾਵਾਂ ਨੇ, ਠੀਕ ਹੈ ਜੀ। ਅੱਗੇ ਆ ਗਿਆ ਰੱਬਾ ਤੇਰਾ ਨਾਮ, ਯਾਨੀ 2 2 2 2 2 1, ਤੇ ਇਹ ਵੇਖ ਲਓ ਐਂਡ ਤੇ ਅੰਤ ਹਮੇਸ਼ਾ ਅਰਥ ਮੁੱਕਿਆ ਜੇ 2 1 ਤੇ ਨਾਮ ਤੇ, ਠੀਕ ਹੈ। ਔਰ ਇਹ 11 ਮਾਤਰਾ ਨੇ। ਔਰ ਅਗਰ ਇਹਨਾਂ ਨੂੰ ਟੋਟਲ ਕਰ ਲਿਆ ਜਾਏ, ਜਮਾ ਕਰ ਲਿਆ ਜਾਏ, ਤੇ ਇਹ ਸਾਡੇ ਕੋਲ ਜਨਾਬ 24 ਮਾਤਰਾ ਹੋ ਗਈਆਂ ਪੂਰੀਆਂ। ਜਿਹੜਾ ਦੋੜਾ ਦੋੜਾ ਛੰਦ ਹੁੰਦਾ ਹੈ ਜਾਂ ਦੋਹਾ ਛੰਦ ਹੁੰਦਾ ਹੈ ਉਹਦੀਆਂ ਕੁੱਲ 24 ਮਾਤਰਾ ਹੁੰਦੀਆਂ ਨੇ। ਤੇ ਬੁੱਝੇ ਇਹਦੇ ਉੱਤੇ ਵੀ ਸ਼ਬਦ ਹੋਵੇਗੀ, ਬੁੱਝੇ ਦੀਵੇ ਬਾਲ ਦਾ ਰੱਬਾ ਤੇਰਾ ਨਾਮ। ਤੇ ਇਹ ਵੀ ਵੇਖੋ ਤੁਸੀਂ 2 2 2 2 ਤੇ 2 1 2, ਠੀਕ ਹੈ। ਤੇ ਇਹ ਜਨਾਬ ਤੁਹਾਡੇ 13 ਮਾਤਰਾ ਪੂਰੀਆਂ ਹੋ ਜਾਂਦੀਆਂ ਨੇ। ਇਸੇ ਤਰੀਕੇ ਨਾਲ ਰੱਬਾ ਤੇਰਾ ਨਾਂ ਇਹ 11 ਨੇ। ਤੇ ਇੱਥੇ ਜਨਾਬ ਇਹਨਾਂ ਨੂੰ ਅਸੀਂ ਇਕੱਠਾ ਕਰ ਲਈਏ ਤੇ 24 ਮਾਤਰਾ ਪੂਰੀ ਹੋ ਗਈਆਂ, ਠੀਕ ਹੈ। ਇੱਕ ਮਿਸਾਲ ਹੈ।
ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਦੋਹੜਾ ਛੰਦ ਏ ਜਾਂ ਦੋਹਾ ਛੰਦ ਏ ਉਹਦੀਆਂ ਕੁੱਲ 24 ਮਾਤਰਾ ਹੁੰਦੀਆਂ ਨੇ, ਤੇ ਇੱਕ ਮਿਸਰਾ ਦੋ ਹਿੱਸਿਆਂ 'ਚ ਉਹਨੂੰ ਅਸੀਂ ਦੋ ਟੋਟੇ ਕਰਨੇ ਆ। ਇਹਦਾ ਪਹਿਲਾ ਟੋਟਾ ਹੈ ਜਾਂ ਪਹਿਲਾ ਵਿਸ਼ਰਾਮ ਹੈ ਉਹ 13 ਮਾਤਰਾ ਦਾ, ਤੇ ਦੂਸਰਾ ਹਮੇਸ਼ਾ 11 ਦਾ। ਤੇ ਇੱਕ ਹੋਰ ਇਹਦੇ ਵਿੱਚ ਅਸੀਂ ਆਪਣਾ ਸ਼ਰਤ ਰੱਖੀ ਸੀ ਕਿ ਜਿਹੜਾ ਅੰਤ ਤੇ ਪਹਿਲੇ ਵਾਲੇ ਚਰਨ ਦਾ ਜਾਂ ਪਹਿਲੇ ਵਾਲੇ ਜਿੱਥੇ ਵਿਸ਼ਰਾਮ ਹੋ ਰਿਹਾ ਹੈ ਉਹ 2-1-2 ਹੋਏਗਾ, ਠੀਕ ਹੈ। ਤੇ ਥੋੜਾ ਜਿਹਾ ਹੋਰ ਅੱਗੇ ਜਾਂਦੇ ਆ। ਇੱਕ ਹੋਰ ਮਿਸਾਲ ਵੇਖ ਲਓ, ਭਾਵੇਂ ਵੈਰੀ ਜੋੜ ਦੇ ਵਿੱਚ ਕਮਾਨਾ ਤੀਰ, ਠੀਕ ਹੈ ਜੀ। ਤੇ ਇਹ ਵੀ ਅਗਰ ਵੇਖੋ, ਭਾਵੇਂ ਵੈਰੀ ਜੋੜ ਦੇ, ਠੀਕ ਹੈ ਜੀ। ਤੇ ਅਗਰ ਅਸੀਂ ਨੂੰ ਸਾਰਿਆਂ ਨੂੰ ਜਮਾ ਕਰ ਲਈਏ ਤੇ 13 ਮਾਤਰਾ ਪੂਰੀਆਂ ਹੋ ਗਈਆਂ ਨੇ ਇੱਥੇ ਵੀ, ਠੀਕ ਆ। ਇਹ ਹੋਏਗਾ ਜਨਾਬ ਤੁਹਾਡਾ, ਇਹਦੇ ਉੱਤੇ ਲੱਗੇਗੀ ਸ਼ਦ, ਠੀਕ ਹੈ, ਵਿੱਚ। ਇਹ ਫਿਰ ਹੋਏਗਾ ਵਿੱਚ ਦਾ ਮਤਲਬ ਹੋਏਗਾ 2 ਤੇ 1 ਹੋਏਗਾ, ਇਹ ਗਲਤੀ ਨਾ ਹੋ ਗਿਆ ਇੱਥੇ, ਠੀਕ ਹੈ ਜੀ, 2-1 ਹੋਏਗਾ। ਤੇ ਕਮਾਨਾ ਇਹ ਹੋਏਗਾ ਤੁਹਾਡਾ ਜਨਾਬ 1-2-2, ਤੇ ਇਹ ਹੋ ਗਏ 3 ਤੇ 5 8 ਤੇ 3 11, ਠੀਕ ਹੈ ਜੀ। ਤੇ ਫਿਰ ਇਹਨਾਂ ਨੂੰ ਅਸੀਂ ਅਗਰ ਇਕੱਠਾ ਕਰਾਂਗੇ ਤੇ 24 ਮਾਤਰਾ ਪੂਰੀਆਂ ਹੋ ਜਾਂਦੀਆਂ ਨੇ। ਦੇਵੇ ਕੰਮ ਹੈ ਢਾਲ ਦਾ ਰੱਬਾ ਤੇਰਾ ਨਾਮ, ਤੇ ਇਹ ਵੇਖੋ, ਦੇਵੇ ਕੰਮ ਹੈ ਢਾਲ ਲ ਇੱਕ ਤੇ ਦਾ, ਤੇ ਇਹ ਵੇਖੋ ਫਿਰ ਉਹ ਪੂਰੀ ਕੰਡੀਸ਼ਨ ਹੋ ਗਈ ਜੀ, ਠੀਕ ਹੈ, 2-1-2। ਤੇ ਰੱਬਾ ਤੇਰਾ ਨਾਮ, ਦੋਹੜਾ ਛੰਦ ਦੀ ਪਹਿਚਾਨ ਹੀ ਇਹ ਹੈਗੀ ਏ ਕਿ ਉਹਦਾ ਜਿਹੜਾ ਹੈ ਪਹਿਲਾ ਵਾਲਾ ਜਿਹੜਾ ਹਿੱਸਾ ਹੈ ਜਾਂ ਟੋਟਾ ਹੈ ਉਹ 13 ਮਾਤਰਾ ਤੇ ਮੁੱਕੇਗਾ, ਤੇ ਲੇਕਿਨ ਅੰਤ ਵਿੱਚ ਕਿਹੜਾ ਸ਼ਬਦ ਹੋਏਗਾ, ਕਿਸ ਟਾਈਪ ਦਾ ਸ਼ਬਦ ਹੋਏਗਾ, ਠੀਕ ਹੈ। ਇਸੇ ਤਰ੍ਹਾਂ ਜਿਹੜਾ ਆਖਰੀ ਹੈਗਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, 2-1 ਤੇ ਹੋਣਾ ਚਾਹੀਦਾ, ਠੀਕ ਹੈ ਜੀ। ਹੁਣ ਇੱਕ ਬਾਬੂ ਰਜਬ ਅਲੀ ਦਾ ਬੜਾ ਮਸ਼ਹੂਰ ਇੱਕ ਆਪਣਾ ਸਾਡੇ ਪੰਜਾਬ ਦੇ ਸਨ, ਉਹ ਆਪਣਾ ਹਿੰਦੁਸਤਾਨ ਵਿੱਚ ਸਨ, ਤੇ ਉੱਥੇ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਮੰਨਿਆ ਜਾਂਦਾ ਉਹਨਾਂ ਨੂੰ, ਬਾਬੂ ਰਜਬ ਅਲੀ ਨੂੰ। ਉਹਨਾਂ ਬਹੁਤ ਜਿਹੜਾ ਛੰਦਾਂ ਵਿੱਚ ਬਹੁਤ ਕਲਾਮ ਲਿਖਿਆ ਹੋਇਆ ਹੈ। ਤੇ ਉਹਨਾਂ ਦੀ ਇੱਕ ਵਿੰਗੀ ਵੇਖ ਲੈਂਦੇ ਕਿ ਪੰਜ ਦਰਿਆ ਇਸ ਦੇਸ਼ ਦੇ ਤਾਈਓ ਕਹਿਣ ਪੰਜਾਬ, ਰਾਵੀ ਸਤਲੁਜ ਬਿਆਸ ਜੀ ਜਿਹਲਮ ਅਤੇ ਚਨਾਬ। ਤੇ ਅਗਰ ਇਹਨੂੰ ਅਸੀਂ ਗਿਣਤੀ ਕਰ ਲਈਏ ਤੇ ਵੇਖੋ, ਜਿਹੜਾ ਪਹਿਲਾ ਵਾਲਾ ਵਿਸ਼ਰਾਮ ਹੈ ਉਹ ਉਹਦੇ ਪੂਰੇ 13 ਮਾਤਰਾ ਬਣਦੇ ਨੇ, ਵੇਖੋ 2-2-2, ਐਵੇਂ 2 ਦੇਸ ਦੇ ਸ ਦੇ, ਤੇ ਇਹ ਵੇਖੋ ਪੂਰੀ ਸ਼ਰਤ ਇੱਥੇ ਪੂਰੀ ਹੋ ਰਹੀ ਹੈ, ਦੇਸ ਦੇ, ਠੀਕ ਹੈ, ਬਿਆਸ ਜੀ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਅਗਰ ਅਸੀਂ ਐਂਡ ਦੇ ਵੇਖੋ ਤੇ ਪੰਜਾਬ ਤੇ ਜਾਬ ਯਾਨੀ 2-1, ਠੀਕ ਹੈ। ਇਸੇ ਤਰ੍ਹਾਂ ਚਨਾਬ ਵੇਖੋ 2-1, ਤੇ ਇਹਦਾ ਮਤਲਬ ਇਹ ਹੋ ਗਿਆ ਕਿ ਇੱਥੇ ਵੀ ਕੰਡੀਸ਼ਨ ਪੂਰੀ ਹੋ ਗਈ 2-1-2, ਤੇ ਆਖਰ ਤੇ ਵੀ 2-1, ਤੇ ਟੋਟਲ ਅਗਰ ਜਦੋਂ ਅਸੀਂ ਮਾਤਰਾ ਕਰ ਲਏ 13 ਤੇ 11 24 ਹੋ ਗਏ, ਠੀਕ ਹੈ ਜੀ। ਔਰ ਇਹ ਵੀ 24 ਹੋ ਗਏ ਸਾਡੇ ਕੋਲ, ਠੀਕ ਹੈ ਜਨਾਬ। ਹੁਣ ਅਸੀਂ ਆ ਗਏ ਦੋੜਾ ਦੀ ਇੱਕ ਹੋਰ ਮਿਸਾਲ ਵੇਖ ਲੈਂਦੇ ਹਾਂ। ਬਾਬਾ ਫਰੀਦ ਨੇ ਬੜੇ ਅੱਛੇ ਦੋੜੇ ਲਿਖੇ ਨੇ, ਕਾਲੀਦਾਸ ਦੇ ਦੋੜੇ ਬੜੇ ਮਸ਼ਹੂਰ ਨੇ, ਤੇ ਇੱਕ ਇਹ ਬੜਾ ਪੁਰਾਣਾ ਜਿਹਾ ਇੱਕ ਹੈਗਾ, ਤੇ ਬੜਾ ਜ਼ਬਰਦਸਤ ਦੋੜਾ ਵੇ, ਮੈਨੂੰ ਬੜਾ ਪਸੰਦ, ਤੇ ਮੈਂ ਇਸ ਪਾਸੇ ਨੂੰ ਮਿਸਾਲ ਦੇ ਤੌਰ ਤੇ ਲੈ ਕੇ ਆਇਆ ਵਾਂ ਕਿ ਦਿਲ ਦੇ ਕੇ ਵਿਦਿਆ ਪੜੋ, ਗੁਣ ਏਸ ਜਿਆ ਨਾ ਹੋਰ, ਵਿਦਿਆ ਬਾਜ ਮਨੁੱਖ ਹੈ, ਸੱਚਮੁੱਚ ਡੰਗਰ ਢੋਰ। ਤੇ ਇਹਦਾ ਮਤਲਬ ਹੈ ਕਿ ਵਿਦਿਆ ਇਲਮ ਹਾਸਲ ਕਰੋ, ਠੀਕ ਹੈ ਜੀ। ਤੇ ਇਸ ਗੁਣ ਜਿਹਾ ਹੋਰ ਕੋਈ ਗੁਣ ਨਹੀਂ ਹੈਗਾ। ਇਸ ਇਲਮ, ਤੁਹਾਨੂੰ ਪਤਾ ਹੈ ਇਲਮ ਨਾਲ ਤੁਹਾਨੂੰ ਦੀਨ ਦਾ ਤੇ ਦੁਨੀਆ ਦਾ ਵੀ ਸਮਝ ਆਉਂਦੀ ਏ, ਤੇ ਵਿਦਿਆਬਾਜ ਮਨੁੱਖ ਜਿਹੜਾ ਹੈ, ਯਾਨੀ ਇਨਸਾਨ ਜਿਹੜਾ ਹੈਗਾ ਉਹ ਸਮਝੋ ਕਿ ਇੱਕ ਜਾਨਵਰ ਹੀ ਹੈਗਾ, ਡੰਗਰ ਹੀ ਹੈਗਾ, ਠੀਕ ਹੈ। ਤੇ ਜਨਾਬ ਇੱਥੇ ਤੱਕ ਅਸੀਂ ਇਹ ਗੱਲ ਕਰ ਲਈ ਕਿ ਦੋਹੜਾ ਛੰਦ ਜਿਹੜਾ ਹੈਗਾ ਉਹਦੀ ਜਿਹੜਾ ਹੈ 24 ਮਾਤਰਾ ਹੁੰਦੀਆਂ ਨੇ, ਤੇ ਜਿਹੜਾ ਪਹਿਲਾ ਵਾਲਾ ਉਹਦਾ ਟੋਟਾ ਵੇ ਉਹਦੀਆਂ 13 ਮਾਤਰਾਵਾਂ ਹੁੰਦੀਆਂ ਨੇ, ਤੇ ਜਿਹੜਾ ਉਹਦਾ ਆਖਰੀ ਵਾਲਾ ਹੈ ਉਹਦੀਆਂ 11 ਹੁੰਦੀਆਂ ਨੇ, ਤੇ ਅਗਰ ਇਹਨਾਂ ਨੂੰ ਇਕੱਠਾ ਕਰ ਲਿਆ ਜਾਏ ਤੇ ਇਹ 24 ਮਾਤਰਾਵਾਂ ਹੁੰਦੀਆਂ ਨੇ, ਠੀਕ ਹੈ ਜੀ। ਇਸੇ ਤਰੀਕੇ ਨਾਲ ਇਹ ਵਾਲਾ ਹਿੱਸਾ ਹੋ ਗਿਆ 13, ਔਰ ਇਹ ਵਾਲਾ ਹਿੱਸਾ ਹੋ ਗਿਆ 11, ਤੇ ਇਹ ਹੋ ਗਈਆਂ 24 ਮਾਤਰਾਵਾਂ, ਠੀਕ ਹੈ। ਤਰ੍ਹਾਂ ਬਹੁਤ ਸਾ ਹੁਣ ਉਰਦੂ ਦੋਹਾ ਵੀ ਲਿਖਿਆ ਗਿਆ ਵੇ, ਤੇ ਇਸੇ ਇਸੇ ਮੀਟਰ ਨੂੰ ਲੈ ਕੇ ਨਾ 13 11 ਨੂੰ ਲੈ ਕੇ, ਤੇ ਦੋਹਾ ਛੰਦ ਵਿੱਚ ਦੋਹਾ ਗਜ਼ਲ ਲਿਖੀ ਗਈ ਹੈ, ਦੋਹਾ ਗੀਤ ਲਿਖਿਆ ਗਿਆ ਵੇ, ਦੋਹਾ ਹਮਦ ਲਿਖੀ ਗਈ ਹੈ। ਜਿਹੜੇ ਸਾਡੇ ਇੱਥੋਂ ਆਪਣਾ ਲਹਿੰਦੇ ਪੰਜਾਬ ਵਿੱਚ ਸਨ ਜਮੀਲੁਦੀਨ ਆਲੀ ਸਾਹਿਬ, ਉਹਨਾਂ ਵੀ ਦੋਹਾ ਉੱਤੇ ਕੀਤਾ, ਲੇਕਿਨ ਉਹਨਾਂ ਦੋਹਾ ਵਾਸਤੇ ਇੱਕ ਫਰਕ ਜਿਹਾ ਮੀਟਰ ਇਸਤੇਮਾਲ ਕੀਤਾ ਸੀ। ਤੇ ਮੈਨੂੰ ਉਮੀਦ ਹੈ ਕਿ ਇੱਥੋਂ ਤੱਕ ਦੋਹਾ ਛੰਦ
ਜਾਂ ਅੱਛੇ ਤਰੀਕੇ ਨਾਲ ਇਹਦੀ ਜਿਹੜੀ ਇਹਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਤੁਹਾਡੇ ਤੱਕ ਪਹੁੰਚ ਗਿਆ ਵੇ, ਤਾਂ ਮੈਂ ਉਮੀਦ ਕਰਨਾ ਕਿ ਹੁਣ ਤੁਹਾਡੇ ਸਾਹਮਣੇ ਅਗਰ ਦੋਹਾ ਛੰਦ ਆਏਗਾ ਤੁਸੀਂ ਫੌਰਨ ਪਹਿਚਾਣ ਕਰ ਲਓਗੇ, ਜਨਾਬ ਇਹ ਦੋਹਾ ਹੈਗਾ, ਕਿਉਂਕਿ ਇਹਦੇ 2 ਟੁਕੜੇ ਹੋ ਸਕਦੇ ਨੇ, 2 ਹਿੱਸੇ ਹੋ ਸਕਦੇ ਨੇ, ਔਰ ਅਗਰ ਇਹਨੂੰ ਖਿੰਡਿਆ ਜਾਵੇ ਤੇ ਤੁਸੀਂ ਵੇਖ ਲਓਗੇ ਕਿ ਜਿਹੜਾ ਪਹਿਲਾ ਵਾਲਾ ਚਰਨ ਹੈ ਉਹ 13 ਮਾਤਰਾ ਉਹ 'ਚ ਹੋਣਗੀਆਂ ਤੇ ਅਗਲੇ ਵਾਲੇ ਵਿੱਚ 11 ਹੋਣਗੀਆਂ, ਤੇ ਅਗਰ ਜਮਾ ਕਰਾਂਗੇ ਦੋਵਾਂ ਨੂੰ ਤੇ 24 ਮਾਤਰੇ 'ਚ ਬਣ ਜਾਣਗੇ। ਤੇ ਇੱਥੋਂ ਤੱਕ ਮੈਨੂੰ ਇਜਾਜ਼ਤ ਦੇਵੋ, ਆਪਣੀ ਦੁਆਵਾਂ 'ਚ ਯਾਦ ਰੱਖੋ ਔਰ ਆਪਣਾ ਬਹੁਤ ਸਾ ਖਿਆਲ ਵੀ ਰੱਖੋ, ਔਰ ਅਸੀਂ ਇੱਕ ਹੋਰ ਨਵੇਂ ਫਿਰ ਛੰਦ ਦੇ ਨਾਲ ਫਿਰ ਜੋ ਹੈ ਹਾਜ਼ਰ ਹੋਵਾਂਗੇ ਜੀ। ਬਹੁਤ ਸ਼ੁਕਰੀਆ।